कि पतंगबाजी पर सख्ती से पाबंदी है। वालिदैन से गुजारिश है कि अपने बच्चों को पतंगबाजी से बाज रखें। खिलाफवर्जी करने वालों को सख्त सजा दी जाएगी। ਪਤੰਗਬਾਜ਼ੀ ਦਾ ਸਿਲਸਿਲਾ ਫਿਰ ਜਿਹੜਾ ਨਾ ਹਲਕਾ ਹਲਕਾ ਸ਼ੁਰੂ ਹੋ ਗਿਆ ਵਾ। ਐਸੇ ਕੋਈ ਜਾਹਲ ਲੋਕ ਇਹਨਾਂ ਦੇ ਖਿਲਾਫ ਇੰਨੀਆਂ ਕਾਰਵਾਈਆਂ, ਇੰਨੇ ਪਰਚੇ, ਲੇਕਿਨ ਫਿਰ ਬਣਾਉਣੋਂ ਨਹੀਂ ਹਟਦੇ। ਪਤਾ ਨਹੀਂ ਇਹ ਕਿਹੜੀ ਢੀਠ ਮਿੱਟੀ ਦੇ ਬਣੇ ਹੋਏ ਆ। अस्सलाम वालेकुम। ਅੱਛਾ ਜੀ, ਅੱਜ ਮੈਂ ਤੁਹਾਡੇ ਨਾਲ ਇੱਕ ਅਹਿਮ ਗੱਲ ਕਰਨਾ ਚਾਹ ਰਿਹਾ ਵਾਂ ਪਤੰਗਬਾਜ਼ੀ ਦੇ ਹਵਾਲੇ ਦੇ ਨਾਲ। ਪਤੰਗਬਾਜ਼ੀ ਦਾ ਸਿਲਸਿਲਾ ਫਿਰ ਜਿਹੜਾ ਨਾ ਹਲਕਾ ਹਲਕਾ ਸ਼ੁਰੂ ਹੋ ਗਿਆ ਵਾ। ਕਿਸੇ ਬੰਦੇ ਨੂੰ ਇਹ ਅਹਿਸਾਸ ਨਹੀਂ ਹੈਗਾ ਸਾਡਾ ਬੱਚਾ ਛੱਤ 'ਤੇ ਚੜ੍ਹ ਕੇ ਜਿਹੜੀ ਗੁੱਡੀ ਉਡਾ ਰਿਹਾ ਵਾ, ਜਦੋਂ ਇਹ ਗੁੱਡੀ ਦੀ ਡੋਰ ਕਿਸੇ 'ਤੇ ਫਿਰਨੀ ਆ ਤੇ ਉਹ ਕਿਸੇ ਦੀਆਂ ਸਾਹਾਂ ਦੀ ਡੋਰ ਵੀ ਕੱਟ ਸਕਦੀ ਆ। ਅਸੀਂ ਕਿੰਨੇ ਫੈਸਲਾਬਾਦ ਦੇ ਵਿੱਚ ਵਾਕਿਆਤ ਰਿਪੋਰਟ ਕਰ ਦਿੱਤੇ ਆ ਜਿਹੜੇ ਮੋਟਰਸਾਈਕਲ ਦੇ ਉੱਪਰ ਜਾਂਦੇ ਨੌਜਵਾਨ ਬੰਦੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਵੀ ਇਸ ਖੂਨੀ ਖੇਲ ਨੂੰ ਰੋਕ ਨਹੀਂ ਸਕੇ। ਅਸੀਂ ਕਿਹੜੇ ਮੁਆਸ਼ਰੇ 'ਚ ਰਹਿ ਰਹੇ ਹਾਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਅਸੀਂ ਡਿਜਕੋਟ ਰੋਡ ਵਾਲਾ ਵਾਕਿਆ ਸਿਰਫ ਰੱਖ ਲਈਏ ਨਾ ਤੇ ਯਕੀਨ ਕਰੋ ਕਿ ਫੈਸਲਾਬਾਦ ਦੇ ਵਿੱਚ ਗੁੱਡੀ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਸੀ। ਐਸੇ ਕੋਈ ਜਾਹਲ ਲੋਕ ਬਣਾਉਣੋਂ ਹੀ ਨਹੀਂ ਹਟਦੇ। ਇਹਨਾਂ ਦੇ ਖਿਲਾਫ ਇੰਨੀਆਂ ਕਾਰਵਾਈਆਂ, ਇੰਨੇ ਪਰਚੇ, ਲੇਕਿਨ ਫਿਰ ਬਣਾਉਣੋਂ ਨਹੀਂ ਹਟਦੇ। ਪਤਾ ਨਹੀਂ ਇਹ ਕਿਹੜੀ ਢੀਠ ਮਿੱਟੀ ਦੇ ਬਣੇ ਹੋਏ ਆ। ਮੈਂ ਤਾਂ ਕਹਿੰਦਾ ਅੱਲਾ ਨਾ ਕਰੇ ਕਦੀ ਇਹਨਾਂ ਦੇ ਕਿਸੇ ਨਿਆਣੇ ਦੇ ਗਲੇ ਦੇ ਡੋਰ ਫਿਰੇ ਨਾ, ਫਿਰ ਇਹਨਾਂ ਨੂੰ ਪਤਾ ਲੱਗੇ ਕਿ ਡੋਰ ਫਿਰਨ ਦੇ ਨਾਲ ਹੁੰਦਾ ਕੀ ਆ। ਕਿਉਂਕਿ ਤੁਹਾਡੇ ਆਪਣੇ ਨਿਆਣੇ ਮਹਿਫੂਜ਼ ਨੇ, ਤੁਹਾਡੇ ਆਪਣੇ ਨਿਆਣੇ ਹਰਾਮ ਖਾ ਰਹੇ ਨੇ ਗੁੱਡਿਆਂ ਦੀ ਕਮਾਈ ਦਾ। ਤੁਸੀਂ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹੁਣ ਮੈਂ ਤੁਹਾਨੂੰ ਪੋਲੇ ਅਦਾਦੋ ਸ਼ੁਮਾਰ ਦੱਸਾਂ ਕਿ ਸਾਡੇ ਫੈਸਲਾਬਾਦ ਦੇ ਅਸੀਂ ਪੰਜਾਬ ਨੂੰ ਛੱਡ ਦਿੰਦੇ ਹਾਂ। ਸਾਡੇ ਫੈਸਲਾਬਾਦ ਦੇ ਵਿੱਚ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਵਾ, ਹੁਣ ਤੱਕ ਕਿੰਨੇ ਬੰਦੇ ਜ਼ਖਮੀ ਹੋ ਚੁੱਕੇ ਆ। ਦਰਜਨਾਂ ਬੰਦੇ ਇਹਦੇ ਨਾਲ ਜ਼ਖਮੀ ਹੋ ਚੁੱਕੇ ਆ ਤੇ ਦਰਜਨਾਂ ਬੰਦੇ ਮੌਤ ਦੇ ਮੂੰਹ 'ਚ ਜਾ ਚੁੱਕੇ ਆ। ਲੇਕਿਨ ਅਸੀਂ ਫਿਰ ਐਡੇ ਬੇਹਿੱਸਾ ਗੁੱਡੀਆਂ ਡਾਣੋਂ ਫੇਰ ਨਹੀਂ ਹਟਦੇ, ਵੇਚਣੋਂ ਨਹੀਂ ਹਟਦੇ, ਬਣਾਉਣੋਂ ਨਹੀਂ ਹਟਦੇ। ਪਤਾ ਨਹੀਂ ਅਸੀਂ ਕੀ ਕਰਨਾ ਚਾਹਾਂਗੇ। ਮੈਂ ਤਾਂ ਇੱਥੇ ਫਿਰ ਮਰੀਮ ਨਵਾਜ਼ ਨੂੰ ਇੱਕ ਅਪੀਲ ਕਰਾਂਗਾ ਕਿ ਮੈਡਮ ਇੱਕ ਇੱਦਾਂ ਦੀ ਫੋਰਸ ਬਣਾਓ ਜਿਹੜੀ ਸਿੱਧੀ ਇਹਨਾਂ ਨੂੰ ਹਾਫ ਫਰਾਈ ਕਰੇ। ਇਹਨਾਂ ਨੂੰ ਇਹ ਤੋਂ ਘੱਟ ਸਜ਼ਾ ਦਿਓ ਹੀ ਨਾ, ਚਾਹੇ ਉਹ ਗੁੱਡੀ ਉਡਾਉਣ ਵਾਲਾ ਹੋਵੇ, ਚਾਹੇ ਉਹ ਗੁੱਡੀ ਬਣਾਉਣ ਵਾਲਾ ਹੋਵੇ, ਚਾਹੇ ਉਹ ਗੁੱਡੀ ਵੇਚਣ ਵਾਲਾ ਹੋਵੇ, ਸਾਰਿਆਂ ਨੂੰ ਹਾਫ ਫਰਾਈ ਕਰੀ ਜਾਓ ਤੇ ਪਤੰਗਬਾਜ਼ੀ ਬਿਲਕੁਲ ਖਤਮ ਹੋ ਜਾਏਗੀ। ਜਿੱਦਾਂ CCD ਆਈ ਹੈ ਨਾ, ਸਾਰੇ ਬੰਦੇ ਹਾਫ ਫਰਾਈ, ਫੁੱਲ ਫਰਾਈ, ਚੋਰੀਆਂ ਡਕੈਤੀਆਂ ਘਟ ਗਈਆਂ ਵਾ। ਇੱਕ ਇੱਦਾਂ ਦੀ ਫੋਰਸ ਬਣਾਓ, ਇਹਨਾਂ ਨੂੰ ਹਾਫ ਫਰਾਈ ਕਰੋ। ਅਗਰ ਫੇਰ ਗੁੱਡੀ ਉੱਡ ਗਈ ਤੇ ਫੇਰ ਗੱਲ ਹੋਈ। ਹੁਣ ਜਨਾਬੇ ਲਈ ਅਸੀਂ ਗੱਲ ਕਰਦੇ ਹਾਂ ਜੀ ਥਾਣੇ ਮਨਸੂਰਾਬਾਦ ਦੇ ਇਲਾਕੇ ਦੇ ਵਿੱਚ ਪੁਲਿਸ ਨੇ ਕਰੈਕਡਾਊਨ ਕੀਤਾ। ਖਾਮ ਮਾਲ ਜਿਹਦੇ ਨਾਲ ਗੁੱਡੀਆਂ ਬਣਦੀਆਂ ਵਾ, 4 ਮੁਲਜ਼ਮ ਜਿਹੜੇ ਸੀ ਰੰਗੇ ਹੱਥੋਂ ਫੜ ਲਏ। ਪੁਲਿਸ ਨੇ ਅਲੱਗ-ਅਲੱਗ ਮੁਕੱਦਮੇ ਵੀ ਦਰਜ ਕਰ ਲਏ। CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਦੀ ਹਦਾਇਤ ਤੇ ਮਦੀਨਾ ਡਿਵੀਜ਼ਨ ਦੀ ਵੱਡੀ ਕਾਰਵਾਈ ਆ। ਮੁਅੱਜ਼ਮ ਗੁੱਜਰ ਨੇ ਨਫਰੀ ਦੇ ਨਾਲ 203 ਰੇਬੇ ਮਾਨਾ ਵਾਲੇ ਦੇ ਵਿੱਚ ਰੇਡ ਕਰਕੇ ਤੇ ਕਾਰਖਾਨੇ ਦੇ ਵਿੱਚੋਂ 10,000 ਤੋਂ ਜ਼ਾਇਦ, ਕਿੰਨੀਆਂ ਭਲਾ 10,000 ਤੋਂ ਜ਼ਾਇਦ ਜਹਾਜ਼ੀ ਸਾਈਜ਼, ਜਹਾਜ਼ ਦਾ ਸਾਈਜ਼ ਨਹੀਂ ਜਿਹੜਾ ਹੁੰਦਾ, ਵੱਡੀਆਂ ਪਤੰਗਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ 1.5 ਤਾਵਾ, 2 ਤਾਵਾ, 6 ਤਾਵਾ, ਉਹ ਪਤੰਗਾਂ ਫੜ ਲਈਆਂ ਤੇ ਬਾਕੀ ਮਾਲ ਜਿਹੜਾ ਸੀਗਾ ਉਹ ਵੀ ਲੈ ਗਏ। ਲੇਕਿਨ ਅਫਸੋਸ ਉਸੇ ਟਾਈਮ ਹੁੰਦਾ ਵਾ ਜਦੋਂ ਇਹਨਾਂ ਦੇ ਉੱਪਰ ਕਮਜ਼ੋਰ ਦਫਾਤ ਦੇ ਤਹਿਤ ਮੁਕੱਦਮੇ ਦਰਜ ਹੁੰਦੇ ਆ। ਇਹਨਾਂ ਦੇ ਉੱਪਰ ਹਲਕੀ ਕੋਈ ਹੁੰਦੀ ਨਹੀਂ ਹੈਗੀ। ਉਹ ਡਲੀ ਪਾ ਕੇ ਨਾ ਇਹਨਾਂ ਨੂੰ ਕਿਸੇ ਹੋਰ ਸ਼ਹਿਰ ਦੇ ਵਿੱਚ ਚਲਾਨ ਕਰੋ। ਡਲੀ ਸਮਝਦੇ ਪਿਓ ਨਾ ਕਾਹਦੀ ਡਲੀ ਪਾਣੀ ਆ, ਉਹ ਡਲੀ ਪਾ ਕੇ ਨਾ ਕੋਈ ਵੱਡੇ ਪਰਚੇ ਦੇ ਵਿੱਚ ਇਹਨਾਂ ਨੂੰ ਚਲਾਨ ਕਰੋ ਤਾਂ ਕਿ ਨਾ ਇਹ ਬਾਹਰ ਆਣ, ਨਾ ਅੱਗੇ ਪਤੰਗ ਬਣਾਉਣ, ਨਾ ਅੱਗੇ ਵਿਕਣ, ਨਾ ਉੱਡਣ। ਹੁਣ ਗੁਲਾਮਾਬਾਦ ਵੱਲ ਚੱਲੀਏ ਯਾਰ, ਬੰਦਾ ਇੱਥੇ ਕਰ ਕੀ ਲਵੇ ਜਦੋਂ ਇਦਾਂ ਦੀ ਗੱਲ ਹੁੰਦੀ ਆ। ਵੈਸੇ ਸਿਰ ਫੜ ਕੇ ਬਹਿ ਜੀਦਾ ਵਾ ਕਿ ਇੰਨੀਆਂ ਜਵਾਨ ਮੌਤਾਂ ਤੋਂ ਬਾਅਦ ਵੀ ਅਸੀਂ ਨਹੀਂ ਹਟ ਰਹੇ। ਗੁਲਾਮਾਬਾਦ ਦੇ ਇਲਾਕੇ ਦੇ ਵਿੱਚ ਮੋਟਰਸਾਈਕਲ ਤੇ ਜਾ ਰਿਹਾ ਸੀ ਬੰਦਾ, ਨਾਲ ਉਹਦਾ ਬੇਟਾ ਸੀ, ਉਹਨਾਂ ਦੋਨਾਂ ਦੇ ਡੇਰ ਫਿਰ ਗਈ, ਉਹ ਜ਼ਖਮੀ ਹੋ ਗਏ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਜ਼ਖਮੀ ਹੋਣ ਡੇ ਆ ਜਾਂ ਜਿਨ੍ਹਾਂ ਦੀਆਂ ਮੌਤਾਂ ਹੋਣ ਡੀਆਂ ਵਾ, ਇਹਨਾਂ ਦਾ ਖੂਨ ਕਿਹੜੇ ਪਾਸੇ ਜਾਏਗਾ? ਪਤੰਗ ਦੀ ਡੋਰ ਕਿੱਥੋਂ ਆਈ ਆ, ਕਿੱਥੋਂ ਗਈ ਆ? ਪਤੰਗ ਕਿੱਥੋਂ ਆਈ ਆ, ਕਿੱਥੋਂ ਗਈ ਆ ਹਵਾ ਦੇ ਵਿੱਚ? ਅਸੀਂ ਇਹਦਾ ਮੁਲਜ਼ਮ ਕਿੱਥੋਂ ਲੱਭ ਕੇ ਲਈਏ? ਤੁਸੀਂ ਮੈਨੂੰ ਦੱਸੋ। ਫਿਰ ਹਰ ਗੱਲ ਪੁਲਿਸ ਤੇ। ਪੁਲਿਸ ਜਨਾਬੇ ਲਈ ਪੌੜੀਆਂ ਲਈ ਫਿਰਦੀ ਆ, ਲੋਕਾਂ ਦੀਆਂ ਛੱਤਾਂ ਤੇ ਚੜ੍ਹਦੀ ਆ, ਦੂਰਬੀਨਾਂ ਲਈ ਫਿਰਦੀ ਆ, ਦੇਖਦੀ ਆ ਡੋਰ ਭਲਾ ਦੂਰਬੀਨ 'ਚੋਂ ਨਜ਼ਰ ਆਉਂਦੀ ਆ। ਦੂਰ ਉੱਥੇ ਜਨਾਬੇ ਲਈ ਬੰਦਾ ਨਜ਼ਰ ਆਇਆ, ਜਿੰਨੀ ਦੇਰ ਤੱਕ ਉਹ ਤੱਕ ਪਹੁੰਚਣਾ ਨਿਆਣਾ ਭੱਜ ਗਿਆ, ਫਿਰ ਮਾਂ ਬਾਹਰ ਆ ਜਾਂਦੀ ਹੈ। ਮੇਰਾ 10 ਸਾਲਾਂ ਦਾ ਨਿਆਣਾ, ਮੇਰਾ 5 ਸਾਲਾਂ ਦਾ ਨਿਆਣਾ, ਮੇਰਾ ਤਾਂ 4 ਸਾਲ ਦਾ ਨਿਆਣਾ ਸੀ, ਆ ਤਾਂ ਹੁਣੇ ਛੱਤ 'ਤੇ ਚੜਿਆ ਸੀ। ਅੱਲਾ ਦੀ ਕਿਸਮੇ ਮੇਰੇ ਕੋਲ ਜਿੱਦਾਂ ਦੀ ਮਰਜ਼ੀ ਇਹਨੂੰ ਇੱਕ ਵਾਰੀ ਛੱਡ ਦਿਓ। ਉੱਦਾਂ ਦੇ ਮਾੜੇ ਜਿਹੜੇ ਵਾਲੇ ਪੁਲਿਸ ਵਾਲੇ ਹੁੰਦੇ ਫਿਰ ਛੱਡ ਕੇ ਚਲ ਜਾਂਦੇ, ਉਹ ਫਿਰ ਘੰਟੇ ਬਾਅਦ ਛੱਤ 'ਤੇ ਹੁੰਦਾ ਵਾ। ਇਹਨਾਂ ਗੱਲਾਂ ਤੋਂ ਬਚਣ ਦੀ ਜ਼ਰੂਰਤ ਆ। ਜਿਹੜੀ ਮਾਂ ਮਿੰਤਰਲਾ ਕਰਨ ਆਉਂਦੀ ਹੈ ਨਾ, ਉਹਨੂੰ ਪਹਿਲੇ ਦੱਸੋ ਕਿ ਮਾਈ ਤੇਰਾ ਮੁੰਡਾ ਕੋਠੇ 'ਤੇ ਚੜਿਆ ਨਾ ਤੇ ਤੇਰੇ 'ਤੇ ਵੀ ਅਸੀਂ ਪਰਚਾ ਦੇਣਾ ਵਾ, ਆਪੇ ਸਾਰਾ ਕੁਝ ਸੈੱਟ ਹੋ ਜਾਏਗਾ। ਲੇਕਿਨ ਇਹ ਹੁੰਦਾ ਨਹੀਂ ਨਾ ਪਿਆ, ਇਹੀ ਤਾਂ ਰੌਲਾ ਵਾ। ਹੁਣ ਜਨਾਬੇ ਅਲੀ SHO ਸਾਹਿਬਾਨ ਮਸੀਤਾਂ 'ਚ ਜਾ ਕੇ ਐਲਾਨ ਕਰਵਾਉਣ ਡੇ ਆ ਕਿ ਜਿੱਥੇ ਪਤੰਗਬਾਜ਼ੀ ਹੋਏਗੀ ਉਹਨਾਂ ਦੇ ਪਰਚਾ ਹੋਏਗਾ, ਜਿਹੜੀ ਛਾਤੀ ਹੋਏਗੀ ਉੱਤੇ ਪਰਚਾ ਹੋਏਗਾ,
ਜਿਹੜੇ ਕੋਠੇ ਤੇ ਹੋਏਗੀ ਉੱਤੇ ਪਰਚਾ ਹੋਏਗਾ, ਜਿਹੜੀ ਮਾਂ ਪਤੰਗਬਾਜ਼ੀ ਕਰਵਾਏਗੀ ਮਾਂ ਤੇ ਪਰਚਾ ਹੋਏਗਾ, ਜਿਹੜਾ ਪਿਓ ਕਰਵਾਏਗਾ ਪਿਓ ਤੇ ਹੋਏਗਾ। ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਪਤੰਗਬਾਜ਼ੀ ਦਾ ਸਿਲਸਿਲਾ ਜਿਹੜਾ ਨਹੀਂ ਰੁਕਣ ਡਿਆ। ਤੁਹਾਨੂੰ ਗੱਲਾਂ ਦੱਸਣ ਦਾ ਮਕਸਦ ਅੱਜ ਇਹ ਆ ਕਿ ਪਤੰਗਬਾਜ਼ੀ ਤੋਂ ਬਾਜ਼ ਆ ਜਾਓ। ਜਿਹੜੀਆਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਵਾ, ਜਿਹੜੇ ਲੋਕ ਜ਼ਖਮੀ ਹੋ ਰਹੇ ਆ, ਉਹ ਵੀ ਕਿਸੇ ਦੇ ਪਿਓ ਨੇ, ਉਹ ਵੀ ਕਿਸੇ ਦੇ ਭਰਾ ਨੇ, ਉਹ ਵੀ ਕਿਸੇ ਦੇ ਪੁੱਤਰ ਨੇ, ਉਹ ਵੀ ਕਿਸੇ ਮਾਂ ਦੇ ਲਾਲ ਨੇ। ਸਿਰਫ ਤੁਹਾਨੂੰ ਗੱਲ ਕਰਨ ਦਾ ਮਕਸਦ ਅੱਜ ਇਹ ਹੈਗਾ। ਬਹੁਤ ਸ਼ੁਕਰੀਆ।